ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਕਸ਼ਮੀਰ ਦੇ ਮੁੱਦੇ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। 105 ਦਿਨ ਹੋ ਗਏ ਨੇ ਕਸ਼ਮੀਰ ਨੂੰ ਬੰਦ ਹੋਇਆ, ਸੋ ਇਸ ਉੱਪਰ ਡਾਕਟਰ ਸਾਹਿਬ ਕੋਲੋਂ ਅਸੀਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਦਾ ਇੱਕ ਦਿਨ ਰੋਜ਼ ਵੱਧ ਜਾਂਦਾ ਹੈ, ਬਿਲਕੁਲ, ਪਰ ਉਸ ਨੂੰ ਇਵੇਂ ਹੀ ਦੇਖਿਆ ਜਾਏ ਕਿ ਜਿਹੜੀ ਜ਼ੁਲਮ ਦੀ ਕਹਾਣੀ ਹੈ ਉਹ ਲਗਾਤਾਰਤਾ ਨਾਲ ਭਾਰਤੀ ਹਾਕਮਾਂ ਵੱਲੋਂ ਜਿਹੜੀ ਹੈ ਉੱਥੇ ਵਰਤਾਈ ਜਾ ਰਹੀ ਹੈ। ਔਰ ਕਸ਼ਮੀਰੀ ਉਸ ਆਪਣੇ ਸਬਰ ਔਰ ਆਪਣੀ ਆਜ਼ਾਦੀ ਦੇ ਇਤਿਹਾਸ ਨੂੰ ਆਪਣੇ ਖੂਨ ਨਾਲ ਹਰ ਰੋਜ਼ ਲਿਖ ਰਹੇ ਨੇ। ਮੁਸੀਬਤਾਂ ਦਾ ਸ਼ਿਕਾਰ, ਮੁਸ਼ਕਲਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਜਿਹੜਾ ਉਹਨਾਂ ਨੇ ਆਪਣਾ ਹੌਸਲਾ ਕਾਇਮ ਰੱਖਿਆ ਹੋਇਆ ਹੈ। ਨਹੀਂ ਤਾਂ ਇੰਨਾ ਚਿਰ ਜਿਹੜਾ ਰੈਜ਼ਿਸਟ ਕਰਨਾ ਸੌਖਾ ਨਹੀਂ ਹੈ। ਇਹ ਠੀਕ ਹੈ ਕਿ ਮਿਸ ਇਨਫੋਰਮੇਸ਼ਨ ਵੀ ਪੂਰੇ ਜ਼ੋਰਾਂ ਤੇ ਹੈ, ਪੂਰਾ ਉਸ ਕਿਸਮ ਦਾ ਪ੍ਰਚਾਰ, ਔਰ ਇੱਕ ਪਾਸੇ ਇਹ ਕਿਹਾ ਜਾਣਾ ਜੀ ਲੋਕਾਂ ਨੇ ਬਹੁਤ ਵੈਲਕਮ ਕੀਤਾ ਔਰ ਬਹੁਤ ਕੀਤਾ, ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਹਨਾਂ ਨੇ ਇੱਕ ਸਟੇਟ ਦਾ ਮੂੰਹ ਮੁਹਾਂਦਰਾ ਵਿਗਾੜ ਦਿੱਤਾ। ਉਹਨੂੰ 3 ਹਿੱਸਿਆਂ 'ਚ ਤੋੜ ਕੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਇਹਨੂੰ ਹੈਂਡਲ ਕਿਵੇਂ ਕਰਨ। ਕਦੇ ਕਹਿੰਦੇ ਨੇ ਜੀ ਅਸੀਂ ਚੋਣਾਂ ਕਰਵਾਵਾਂਗੇ, ਲੇਕਿਨ ਜੇ ਉਹ ਇਸ ਗੱਲ ਦੇ ਉੱਤੇ ਉਹਨਾਂ ਨੂੰ ਯਕੀਨ ਹੋ ਜਾਂਦਾ ਜਾਂ ਹੋ ਜਾਏ ਕਿ ਜੀ ਹਾਲਾਤ ਤਾਂ ਬਿਲਕੁਲ ਸਾਹਮਣੇ ਨੇ ਤੇ ਲੋਕ ਡਰ ਗਏ ਨੇ, ਤੇ ਫਿਰ ਜਿਹੜੇ ਪ੍ਰੋ ਇੰਡੀਆ ਲੀਡਰ ਨੇ ਉਹਨਾਂ ਨੂੰ ਤੁਸੀਂ ਇੱਕ ਹੋਟਲ 'ਚੋਂ ਕੱਢ ਕੇ ਡਲ ਲੇਕ ਦੇ ਨੇੜੇ ਵਾਲੇ ਤੋਂ ਵਾਪਸ ਉਹਨਾਂ ਦੇ ਜਿਹੜਾ MLA ਫਲੈਟਸ ਦੇ ਵਿੱਚ ਨਾ ਲੈ ਕੇ ਜਾਂਦੇ ਔਰ ਉਹਨਾਂ ਨੂੰ ਜ਼ਲੀਲ ਨਾ ਕਰਦੇ ਬਾਰ-ਬਾਰ ਤਲਾਸ਼ੀਆਂ ਲੈ ਕੇ, ਕਿਉਂਕਿ ਇਸ ਤੋਂ 2 ਗੱਲਾਂ ਜ਼ਾਹਰ ਨੇ ਕਿ ਲੋਕਾਂ ਦੀ ਰੈਜ਼ਿਸਟੈਂਸ ਜਿਹਨਾਂ 'ਚ ਈਵਨ ਜਿਹੜੇ ਪ੍ਰੋ ਇੰਡੀਆ ਐਲੀਮੈਂਟ ਸੀ ਉਹ ਵੀ ਤਣੇ ਖੜੇ ਨੇ, ਉਹ ਵੀ ਜਾਰੀ ਹੈ। ਔਰ ਸਰਕਾਰ ਆਪਣੀ ਇਸ ਜ਼ਬਰ ਦੀ ਨੀਤੀ ਦੇ ਵਿੱਚ ਕੋਈ ਜਿਹੜਾ ਹੈ ਉਸ ਦੇ ਵਿੱਚ ਕੋਈ ਕਮੀ ਕਰਨ ਨੂੰ ਤਿਆਰ ਨਹੀਂ ਹੈ। ਜ਼ਾਹਰ ਹੈ ਕਿ ਜਿਵੇਂ ਕੱਲ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਹੈ ਔਰ PDP ਦੇ MP ਉਹਨਾਂ ਨੇ ਹੁਣ ਫਾਰੂਕ ਅਬਦੁੱਲਾ ਸਿਟਿੰਗ ਮੈਂਬਰ ਪਾਰਲੀਮੈਂਟ ਹੈ, ਕਾਂਗਰਸ ਨੇ ਵੀ ਇਸ ਤੇ ਰੌਲਾ ਪਾਇਆ, ਦੂਜਿਆਂ ਨੇ ਵੀ ਪਾਇਆ ਕਿ ਭਾਈ ਕੋਈ ਕੇਸ ਨਹੀਂ, ਕੋਈ ਗੱਲ ਨਹੀਂ, ਤੁਸੀਂ ਸੇਫਟੀ ਐਕਟ ਦੇ ਨਾਂ ਥੱਲੇ ਜਿਹੜਾ ਇਲੈਕਟਡ MP ਹੈ ਉਹਨੂੰ ਤੁਸੀਂ ਜਿਹੜਾ ਉੱਥੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਔਰ ਸਾਰੀ ਕਮਿਊਨੀਕੇਸ਼ਨ ਬੰਦ ਕੀਤੀ ਹੋਈ ਹੈ। ਪਰ ਉੱਥੇ ਜਿਹੜਾ ਇੰਡੀਅਨ ਇੰਟੈਲੀਜੈਂਸ ਸਿਸਟਮ ਹੈ ਅਜੀਤ ਡੋਵਲ ਦਾ, ਉਹ ਆਪਣਾ ਕੰਮ ਕਰ ਰਿਹਾ। ਉਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਵੀ ਜ਼ੁਲਮ ਕਿਸ ਹੱਦ ਤੱਕ ਲਿਜਾਣਾ ਹੈ, ਕਿਉਂਕਿ ਉਹ ਬਹੁਤ ਸਾਰੀਆਂ ਪਾਵਰਸ ਇਕੱਲੀ ਫੌਜ ਨਹੀਂ ਮਿਲੀਅਨ। ਅੱਜ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਉਹਨਾਂ ਨੇ BSF ਦੇ ਕਾਂਸਟੇਬਲਸ ਔਰ ਦੂਸਰਿਆਂ ਦੀ ਭਰਤੀ ਲਈ, ਇਹਨਾਂ ਦੀ ਆਪਣੀ ਖਬਰ ਹੈ 50,000 ਐਸਪੀਰੈਂਟਸ ਅਪਲਾਈ ਫॉर पोस्ट ऑफ कांस्टेबल इन बॉर्डर सिक्योरिटी फोर्स। और ये जम्मू के हवाले नाल खबर है कि भी ओवर 50,000 एस्पिरेंट्स हैव अप्लाइड फॉर 1,356 कांस्टेबल पोस्ट इन बॉर्डर सिक्योरिटी फोर्स इन न्यूली क्रिएटेड यूनियन टेरिटरी of Jammu and Kashmir and Ladakh. It is the first recruitment rally being organized by BSF after the creation of 2 union territories. ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਦੇਖੋ ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਕਿਵੇਂ ਲੋਕ ਜਿਹੜੇ ਨੇ ਸੀਨੀਅਰ BSF official said we started the online process of recruitment on November 7 and it continued till November 14। ਔਰ ਫਿਰ ਉਹ ਇਹ ਕਹਿੰਦਾ ਕਿ ਵੀ ਇਹਦੇ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਵੀ ਕਿਵੇਂ ਜਿਹੜੇ ਨੇ the desire of youth to join BSF and to opt for peace and progress of Jammu and Kashmir and Ladakh। ਇਹ ਹੁਣ BSF ਦਾ official ਕਹਿ ਰਿਹਾ ਜੀ ਦੇਖੋ ਲੋਕ ਤਾਂ ਇੱਥੇ ਅਮਨ ਚਾਹਣ ਦੇ ਲਈ ਦੇਖੋ 50,000 ਆ ਗਿਆ ਨੌਜਵਾਨ, ਉਹ ਸਾਰੇ ਹਿੰਦੂ ਹੋਣੇ ਨੇ ਜਿਹੜੇ ਜੰਮੂ ਦੇ ਔਰ ਲਦਾਖ ਦੇ ਜਿਹੜੇ ਨੇ ਬੋਧੀ ਇਕੱਠੇ ਕਰਨ ਦੀ ਲਾਈਨ ਹੋਣੀ ਹੈ। ਔਰ ਨਾਲ ਦੀ ਨਾਲ ਇੱਕ ਪਾਸੇ ਤਾਂ ਇਹ ਬੋਸਟ ਕਰ ਰਹੇ ਨੇ, ਦੂਜੇ ਪਾਸੇ ਹੈ ਜੀ 4 ਜੈਸ਼-ਏ ਮੁਹੰਮਦ ਐਸੋਸੀਏਟਸ ਹੂ ਕੈਰੀਡ ਆਊਟ ਬਲਾਸਟ ਇਨ ਪੁਲਵਾਮਾ ਅਰੈਸਟਡ। ਕਿ ਜੀ ਇਹ ਜਿਹੜੇ ਨੇ 4 ਬੰਦੇ ਜੈਸ਼-ਏ ਮੁਹੰਮਦ ਦੇ ਜਿਨ੍ਹਾਂ ਨੇ ਪੁਲਵਾਮਾ ਦੇ ਵਿੱਚ ਬੰਬ ਧਮਾਕੇ ਕੀਤੇ ਸੀ ਉਹ ਅਸੀਂ ਫੜ ਲਏ ਨੇ। ਇਹ ਖਬਰ ਇਹ ਦੱਸਦੀ ਹੈ ਕਿ ਬੇਗੁਨਾਹ ਕਸ਼ਮੀਰੀ ਨੌਜਵਾਨਾਂ ਨੂੰ ਜਿਹੜੇ ਪੁਰਾਣੇ ਕੇਸ ਨੇ ਉਹਨਾਂ 'ਚ ਫੜਾਉਣ ਦਾ ਫਸਾਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਔਰ ਕਿਵੇਂ ਉੱਥੋਂ ਦੇ ਹਿੰਦੂ ਬੱਚਿਆਂ ਦੇ ਮਨ 'ਚ ਇਹ ਨਫ਼ਰਤ ਔਰ ਉਹਨਾਂ ਨੂੰ ਫਿਊਚਰ ਦੇ ਵਿੱਚ ਕਸ਼ਮੀਰੀਆਂ ਨੂੰ ਮਾਰਨ ਦੇ ਲਈ ਤਿਆਰ ਕਰ ਰਹੇ ਨੇ। ਖਬਰ ਹੈ ਸਟੂਡੈਂਟਸ ਵਿਜ਼ਿਟ BSF ਬਾਰਡਰ ਆਊਟਪੋਸਟ ਸੀ ਵੈਪਨਸ ਇਕਵਿਪਮੈਂਟ। कि भाई ये जम्मू की स्टोरी ने एटलीस्ट 150 स्टूडेंट्स of different schools from Jammu
today visited the border outpost on international border in Ranbir Singhpura sector. The objective was to get first-hand knowledge of tough conditions being faced by soldiers there. और फिर आगे खबर है कि students were taken to forward BOPs of the BSF along with international border at Aranspura and were shown weapons and special equipment used by forces to check infiltration across the border. ਜੀ ਹੁਣ ਸਕੂਲ ਗੋਇੰਗ ਬੱਚੇ 12 14 ਸਾਲਾਂ ਦੇ ਔਰ ਉਹਨਾਂ ਨੂੰ ਤੁਸੀਂ ਲਿਜਾ ਕੇ ਬਾਰਡਰ ਦੇ ਉੱਤੇ ਕਿ ਜੀ ਆਹ ਵੈਪਨ ਹੈ, ਇਹ ਅਸੀਂ ਇਨਫਿਲਟ੍ਰੇਸ਼ਨ ਰੋਕ ਰਹੇ ਹਾਂ, ਇਹ ਇਕਵਿਪਮੈਂਟ ਹੈ ਔਰ ਇਸ ਸਾਰੇ ਚੋਂ ਕੀ ਇਹਨੂੰ ਕਹਿੰਦੇ ਨੇ ਪ੍ਰੋਗਰਾਮਿੰਗ ਜੀ ਕਿ ਇੱਕ ਪਾਸੇ ਉਹਨਾਂ ਨੇ 80 ਲੱਖ ਲੋਕ ਜੇਲ੍ਹ ਦੇ ਵਿੱਚ ਤਾੜੇ ਹੋਏ ਨੇ ਓਪਨ ਜੇਲ੍ਹ 'ਚ, ਬਿਲਕੁਲ ਦੂਸਰੇ ਪਾਸੇ ਜਿਹੜਾ ਹਿੰਦੂ ਯੂਥ ਹੈ ਔਰ ਟੀਨ ਨੇ ਜਾਂ ਈਵਨ ਬੱਚੇ ਨੇ ਉਹਨਾਂ ਦੀ ਮੈਂਟਲ ਟ੍ਰੇਨਿੰਗ ਇਹ ਹੋ ਰਹੀ ਹੈ ਕਿ ਵੀ ਆਹ ਵੈਪਨਸ ਇਹਨਾਂ ਦੇ ਨਾਲ ਤੁਸੀਂ ਜਿਹੜਾ ਫਰਦਰ ਫਿਊਚਰ ਦੇ ਵਿੱਚ ਉਹਨਾਂ ਕਸ਼ਮੀਰੀਆਂ ਨੂੰ ਮੁਸਲਮਾਨਾਂ ਨੂੰ ਮਾਰਨਾ ਹੈ ਔਰ ਨਾਲ ਦੀ ਨਾਲ ਇਹ ਪ੍ਰੋਪੇਗੇਟ ਕੀਤਾ ਜਾਣਾ ਕਿ ਜੀ ਸਭ ਨਾਰਮਲ ਹੈ, ਹਰ ਠੀਕ ਹੈ। ਹੁਣ ਇਹ ਹਰ ਦਿਨ ਨਵਾਂ ਦਿਨ ਜਿਹੜਾ ਚੜ੍ਹਦਾ ਹੈ ਉਹ ਕਸ਼ਮੀਰੀਆਂ ਦੇ ਉੱਤੇ ਉਵੇਂ ਹੀ ਜ਼ੁਲਮ ਜਿਹੜੇ ਨੇ ਬਰਾਬਰ ਜਾਰੀ ਨੇ। ਦਾਵਾ ਕੀਤਾ ਜਾ ਰਿਹਾ ਅਸੀਂ ਸਕੂਲ ਖੋਲ ਦਿੱਤੇ ਨੇ। ਇੰਟਰਨੈਟ ਬਾਰੇ ਅਸੀਂ ਕੱਲ ਦੱਸਿਆ ਸੀ ਕਿ ਉਹਨਾਂ ਨੇ ਡਿਸਟ੍ਰਿਕਟ ਆਫੀਸਰਸ ਨੂੰ ਕਿਹਾ, ਉਹਨਾਂ ਨੇ ਕਿਹਾ ਜੀ ਤੁਹਾਡੀ ਜ਼ਿੰਮੇਵਾਰੀ ਹੈ, ਨਹੀਂ ਤਾਂ ਤੁਹਾਨੂੰ ਚੁੱਕ ਕੇ ਅੰਦਰ ਦੇ ਦੇਵਾਂਗੇ, ਤੁਸੀਂ ਇਸ ਗੱਲ ਨੂੰ ਯਕੀਨੀ ਬਣਾਓ ਕਿ ਉਹਦੇ ਤੇ ਕੋਈ ਇਹ ਨਾ ਹੋਏ ਉਹ ਨਾ ਹੋਏ। ਅਸੀਂ ਕੱਲ ਜਿਹੜਾ ਉਹਨਾਂ ਦਾ ਲੈਟਰ ਹੈ ਇਸ ਦੇ ਉੱਤੇ ਪਾਬੰਦੀਆਂ ਵਾਲਾ ਉਹ ਪੜ੍ਹਿਆ ਸੀ। ਸੋ ਇਹ ਹਕੀਕਤ ਹੈ, ਲੇਕਿਨ ਅਫਸੋਸ ਕਿ ਕੁੱਲ ਦੁਨੀਆ ਡੂੰਗੀ ਨੀਂਦ ਦੇ ਵਿੱਚ ਇਨ ਡੀਪ ਸਲੰਬਰ, ਅਸੀਂ ਟਾਈਟਲ 'ਚ ਕਿਹਾ ਕਿ ਡੀਪ ਵਰਲਡ ਇਜ਼ ਇਨ ਡੀਪ ਸਲੰਬਰ, ਉਹ ਡੂੰਗੀ ਗਫਲਤ ਦੀ ਨੀਂਦ 'ਚ ਹੈ। ਇਹ ਨੀਂਦ ਨਹੀਂ ਹੈ, ਮਚਲਾਪਨ ਹੈ। ਔਰ ਜ਼ਾਹਰ ਹੈ ਕਿ ਜੇ ਗੱਲ ਇਸ ਗੱਲ ਦਾ ਧਿਆਨ ਰਹੇ ਕਿ ਜੇ ਮਾਰਟਨ ਲੂਥਰ ਕਿੰਗ ਨੇ ਜਿਹੜਾ ਇੱਥੋਂ ਦਾ ਅਫਰੀਕਨ ਅਮਰੀਕਨਸ ਦਾ ਵੱਡਾ ਲੀਡਰ ਹੋਇਆ ਕਦੇ ਕਿਹਾ ਸੀ ਕਿ ਇਨਜਸਟਿਸ ਐਨੀਵੇਅਰ is the threat to justice everywhere, ਕਿ ਜਿਹੜਾ ਕਿਤੇ ਵੀ ਅਦਲ ਦਾ ਨਾ ਹੋਣਾ, ਨਾ ਇਨਸਾਫੀ ਕਿਸੇ ਥਾਂ ਤੇ ਵੀ ਹੋਏ, ਇਹ ਸਮਝੋ ਕਿ ਦੁਨੀਆ ਭਰ 'ਚ ਜਿਹੜਾ ਉਹ ਇਨਸਾਫ ਨੂੰ ਖਤਰਾ ਹੈ। ਸੋ ਅੱਜ ਇਹ ਕਸ਼ਮੀਰ ਵਾਦੀ ਨਹੀਂ, ਮੈਂ ਸਮਝਦਾ ਹਾਂ ਵੀ ਦੁਨੀਆ ਦੀ ਜਿਹੜੀ ਨਾ ਇਨਸਾਫੀ ਦਾ ਇਤਿਹਾਸ ਦੁਨੀਆ ਦਾ ਇਹ ਲਿਖਿਆ ਜਾ ਰਿਹਾ ਹੈ ਔਰ ਇਸ ਦੇ ਲਈ ਸਾਡੀਆਂ ਜਨਰੇਸ਼ਨਸ ਨੂੰ ਜਵਾਬਦੇਹ ਹੋਣਾ ਪਵੇਗਾ ਕਿ ਭਾਈ ਉਹਨਾਂ ਨੇ ਕਿਉਂ ਨਹੀਂ ਅਦਲ ਦੇ ਲਈ, ਇਨਸਾਫ ਦੇ ਲਈ, ਮਜ਼ਲੂਮਾਂ ਦੇ ਲਈ ਕਸ਼ਮੀਰ ਘਾਟੀ ਦੀ ਆਵਾਜ਼ ਉਠਾਈ। ਬਿਲਕੁਲ ਡਾਕਟਰ ਸਾਹਿਬ ਇੱਥੇ ਲੈਂਦੇ ਹਾਂ ਸੌਰੀ ਇੱਥੇ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਮੈਸੇਜ ਸਮਾਂ ਦੇ ਬਹੁਤ ਘੱਟ ਹੈ। ਵਸੀਮ ਅਬਾਸ ਜੀ ਲਿਖਦੇ ਨੇ, ਐਜ਼ ਏ ਪਾਕਿਸਤਾਨੀ ਲਵ ਟੂ ਸੀ ਸਿੱਖ ਬ੍ਰਦਰਸ overjoyed and spiritually relieved when they visit ਕਰਤਾਰਪੁਰ ਕੋਰੀਡੋਰ। ਸੋ ਬਾਰ ਸਿੰਘ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ ਜਿਸ ਤਰ੍ਹਾਂ ਇਹ ਪਤਾ ਹੈ ਕਿ ਅਜੀਤ ਅਖਬਾਰ ਕਿਸ ਦਾ ਹੈ, ਇਹ ਆਰਟੀਕਲ ਅਸਲ ਵਿੱਚ ਸਿੱਖ ਕੌਮ ਦੀ ਆਵਾਜ਼ ਘੱਟ ਅਤੇ ਬੀਜੇਪੀ ਨੂੰ ਧਮਕੀ ਵੱਧ ਹੈ। ਚਲੋ ਇਸ ਬਹਾਨੇ ਹੀ ਸਹੀ ਥੋੜਾ ਸੱਚ ਤੇ ਲਿਖਿਆ। ਫਿਰ ਉਹਨਾਂ ਬਿਲਕੁਲ ਠੀਕ ਕਿਹਾ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਵੀ ਸ਼ਾਇਦ ਹੁਣ ਉਹਨਾਂ ਨੂੰ ਵੀ ਫਾਈਨਲ ਠੁੱਡ ਵੱਜਣਾ ਹੈ। ਸੋ ਇਹ ਅਜੀਤ ਸੁਖਬੀਰ ਬਾਦਲ ਲਾਈਨ ਵੀ ਹੈ ਪਰ ਹਕੀਕਤ ਬਿਆਨ ਕੀਤੀ ਹੈ ਉਹਨਾਂ ਨੇ। ਜੀ ਫਿਰ ਉਹਨਾਂ ਦਾ ਮੈਸੇਜ ਹੈ ਕਿ 1947 ਵਿੱਚ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਸਿੱਖ ਕੌਮ ਭਾਰਤ ਵਿੱਚ ਆਈ ਤਾਂ ਕਿ ਜੋ ਅਸਲ ਦੁਸ਼ਮਣ ਹੈ ਉਸ ਦੀ ਪਹਿਚਾਣ ਹੋ ਜਾਵੇ, ਜੋ ਕਿ ਹੋ ਚੁੱਕੀ ਹੈ। ਆਜ਼ਾਦੀ ਹੀ ਹੱਲ ਹੈ 2020। ਜੀ ਮੈਂ ਚਾਹਾਂਗੀ ਤੁਸੀਂ ਹੁਣ ਪੜ੍ਹ ਦਿਓ ਕਿ ਟਾਈਮ ਸਾਡੇ ਕੋਲ ਕੀ ਹੈ। ਜੀ ਉਹਦੇ 'ਚ ਅਸੀਂ ਸਜਦ ਮੁਗਲ ਜੀ, ਗੁੱਡ ਜੌਬ। ਅਹਿਮਦ ਹਮਜ਼ਾ ਉਹ ਕਹਿੰਦੇ ਨੇ, ਲਵ ਯੂ, ਆਈ ਆਲਵੇਜ਼ ਪ੍ਰੇ ਫॉर योर गुड हेल्थ एंड लॉन्ग लाइफ। जी बहुत शुक्रिया हमजा साहब। जैद हैरून, आई एम फ्रॉम सियालकोट, मुंडा सियालकोटी। सो नाइस, तेरे मुखड़े ते काला काला तिल वे। सो सियालकोट तो बहुत खूबसूरत और अलामा इकबाल नाल जुड़िया होया सियालकोट है और हमेशा ही जिहड़ा सियालकोट दी एक अपनी तहजीब है और उन्हां दी बहुत वड्डी देन है इस खिते दी पंजाबी तहजीब ਨੂੰ ਬਿਲਡ ਕਰਨ 'ਚ। ਬਿਲਕੁਲ। ਅਲੀ ਰਾਣਾ ਮੁਦੱਸਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਅਲੀ ਰਾਣਾ ਜੀ, ਤੁਸੀਂ ਬਹੁਤ ਪਿਆਰ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਫਿਰ ਉਹ ਝੜੀ ਲਾ ਦਿੰਦੇ ਪਾਕਿਸਤਾਨ ਜ਼ਿੰਦਾਬਾਦ, ਤੁਹਾਨੂੰ ਵੀ ਉਹ ਕਹਿੰਦੇ ਨੇ ਕਿ ਵੀ ਸਾਰਿਆਂ ਨੂੰ। ਥੈਂਕ ਯੂ ਸੋ ਮਚ। ਹਾਂਜੀ। ਸੋ ਸੈਫ ਖਾਨ ਖਾਲਿਸਤਾਨ ਬਣ ਕੇ ਰਹੇਗਾ, ਹਮ ਲੋग आपके साथ हैं डॉक्टर साहब, ਤੁਹਾਡੀ ਮਿਹਨਤ ਰੰਗ ਲਿਆਏਗੀ। ਬਹੁਤ ਸ਼ੁਕਰੀਆ ਸੈਫ ਖਾਨ ਜੀ, ਤੁਹਾਡੇ ਤੇ ਸਾਨੂੰ ਮਾਣ ਹੈ। ਕਰਿਜ਼ਮੈਟਿਕ ਰਿਸਪੈਕਟ ਫਿਰ ਜਸਵਿੰਦਰ ਸਿੰਘ ਫਤਿਹ, ਕਰਿਜ਼ਮੈਟਿਕ ਰਿਸਪੈਕਟ ਵਾਲੇ ਲਿਖਦੇ ਨੇ, ਬੇਗੈਰਤ ਬੀਜੇਪੀ ਕੈਨ ਓਨਲੀ ਅਟੈਕ ਪੀਪਲ ਵੈਨ ਦੇ ਆਰ ਮੋਰ ਇਨ ਨੰਬਰਸ
ਬੇਸ਼ਰਮ ਪੀਪਲ। ਬਿਲਕੁਲ ਇਹ ਕਾਵਰਡਸ ਦੀ ਨਿਸ਼ਾਨੀ ਹੈ ਕਿ ਵੀ ਇਹ ਜਿਹੜਾ ਹੈ ਉਹ ਹਜੂਮ ਦੇ ਵਿੱਚ ਪੈਂਦੇ ਨੇ, ਇਹਨਾਂ 'ਚ ਕੋਈ ਬਰੇਵਰੀ ਨਾਂ ਦੀ ਚੀਜ਼ ਨਹੀਂ ਹੈ। ਜੀ ਰਾਜਾ ਘੁਮਾਨ, ਆਸਿਫ ਜਾਨ, ਮੇਹਰ ਕਾਸ਼ੇ, ਵੀਰ ਸੁਰਿੰਦਰ ਸਿੰਘ, ਪੰਜਾਬੀ ਜੱਟ, ਇੰਦਰਸ ਭੱਟ। और ये इंद्रिस भट्ट लिखते हैं कि बाबा जी सऊदीया में सिख तो हमारे ख़िलाफ़ हैं, पाकिस्तानियों को बेकारी ख़ते हैं और दुश्मन कहते हैं। ਤੁਹਾਡਾ ਵਾ ਕੋਈ ਪ੍ਰੋ ਇੰਡੀਆ ਜਿਹੜੇ ਨੇ ਇਸ ਕਿਸਮ ਦੇ ਲੋਕਾਂ ਨਾਲ ਪਿਆ ਹੋਣਾ ਇਹ ਨਹੀਂ ਹੈ, ਜਿਹੜੇ ਖਾਸ ਤੌਰ ਤੇ ਬਾਹਰ ਸਿੱਖ ਨੇ। ਠੀਕ ਹੈ, ਥੋੜੇ ਬਹੁਤ ਜਿਨ੍ਹਾਂ ਦੀ ਪ੍ਰੋਗਰਾਮਿੰਗ ਹੈ ਔਰ ਉਹਨਾਂ ਦੇ ਏਜੰਟ ਨੇ, ਬਟ ਇਸ ਵੇਲੇ ਦੁਨੀਆ ਭਰ ਜਿਹੜੀ ਹੈ ਗੁੱਡਵਿਲ ਹੈ ਸਿੱਖਾਂ ਮੁਸਲਮਾਨਾਂ ਦੀ। सैयद हुसैन, रजब अली भट्टी, मुस्तफ़ा खान, हाँ जी वेरी वेरी मुबारक हो आपको करतारपुर साहिब की बाबा जी इस बर्थडे, बहुत शुक्रिया है। मुस्तफ़ा खान जी, अहमद हमज़ा, उन्होंने बाकियों ਨੂੰ ਵੀ ਕਿਹਾ ਕਿ ਭਾਈ ਵੱਧ ਤੋਂ ਵੱਧ ਡੋਨੇਟ ਕਰੋ। TV 84 ਨੂੰ ਇਹ ਆਵਾਜ਼ ਹੈ ਸੱਚ ਇਨਸਾਫ ਦੀ। ਬਿਲਕੁਲ। ਜੱਗਾ ਜੱਟ, ਮਨਿੰਦਰ ਸਿੰਘ ਬੁੱਟਰ, ਗੁਰਮੇਲ ਸਿੰਘ, ਆਸਿਮ ਸ਼ਾਬੀਰ ਔਰ ਆਸਿਮ ਸ਼ਾਬੀਰ ਫਿਰ ਜਿਹੜੇ ਨੇ ਲਿਖਦੇ ਨੇ ਉਹਨਾਂ ਨੇ ਫਿਰ ਗੁਰਮੇਲ ਸਿੰਘ, ਤਾਯੂਬ ਖਾਨ, ਤਾਬੀ ਸਿੰਘ, ਅਮਰਜੀਤ ਖਾਲਸਾ, उन्होंने वीडियो किया भी ज़रूर देखो पर वीडियो का लिंक नहीं है। राजा तनवीर ये लिखते हैं कि डॉक्टर साहब बहुत टाइम से आपको सलाम भेज रहा हूँ, आप तक नहीं पहुँच रहा सर, हमको बहुत पसंद करते हैं, हम आपसे मिलना चाहते। राजा तनवीर जी ਤੁਹਾਡੀਆਂ कमेंट ਹੁੰਦੇ ਨੇ, मैं हमेशा पढ़दा, ਤੁਹਾਡਾ सलाम सानू पहुँचदा और साडा भी सलाम ਤੁਹਾਡੇ तक पहुँचे। और अफान सिद्दीकी कहते हैं Indian media are doing propaganda that ISI is doing brainwashing of our Sikh visitors, but tell me, can any agency or government of any country feel love among their millions of people? This love is real and natural. ਇਹੀ ਲਵ ਜਿਹੜਾ ਹੈ ਉਹਨਾਂ ਨੂੰ ਲੱਗਦਾ ਵੀ ਤੁਸੀਂ ਡੀਪ੍ਰੋਗਰਾਮ ਕਰ ਦਿੱਤਾ ਜੋ ਕੁਝ ਉਹਨਾਂ ਨੇ ਸਿੱਖਾਂ ਦੇ ਮਨਾਂ 'ਚ ਭਰਿਆ ਹੋਇਆ ਸੀ। ਔਰ ਆਈ ਐਮ ਫੈਨ ਸੁਰਿੰਦਰ ਸਿੰਘ, ਫਿਰ ਅਮੀਮ ਫੈਨ ਲਿਖਦੇ ਨੇ ਡਾਕਟਰ ਅਮਰਜੀਤ, ਆਈ ਐਮ ਇੰਡੀਅਨ ਮੁਸਲਿਮ ਐਂਡ ਹਿਊਜ ਫੈਨ ਆਫ ਯੂ। Why are you not on Twitter? Many youngsters who don't speak or understand Punjabi need to hear your views and also Sikh Indian youth. ਤੁਸੀਂ ਠੀਕ ਕਹਿ ਰਹੇ ਹੋ ਪਰ ਲਿਮਿਟਿਡ ਰਿਸੋਰਸਿਸ ਔਰ ਵਕਤ ਇਹਦੇ ਕਰਕੇ ਨਹੀਂ ਤਾਂ ਅੱਜ ਟਵਿੱਟਰ ਜਿਹੜਾ ਹੈ ਕਾਫੀ ਤੇਜ਼ੀ ਨਾਲ ਮੈਸੇਜ ਦਿੰਦਾ ਔਰ ਥੋੜੇ ਲਫ਼ਜ਼ਾਂ 'ਚ ਗੱਲ ਕਹੀ ਜਾਂਦੀ ਹੈ। ਡਾਕਟਰ ਸਾਹਿਬ ਮੈਂ ਚਾਹਾਂਗੀ ਕਿ ਅੱਜ ਦੇ ਵਿਚਾਰ ਤੇ ਚਲੇ ਜਾਓ ਕਿਉਂਕਿ ਸਾਡੇ ਕੋਲ ਸਮਾਂ ਬਿਲਕੁਲ ਘੱਟ ਹੈ। ਸੋ ਅਸੀਂ ਆਪਣੇ ਦਰਸ਼ਕਾਂ ਕੋਲ ਮਾਫੀ ਮੰਗਦੇ ਹਾਂ ਕਿ ਅਸੀਂ ਤੁਹਾਡੇ ਮੈਸੇਜ ਤੁਹਾਡੇ ਰੂਬਰੂ ਨਹੀਂ ਕਰ ਸਕਦੇ ਪਰ ਅਸੀਂ ਉਹਨਾਂ ਨੂੰ ਪੜ੍ਹ ਲੈਂਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਹੁਕਮ ਵੀ ਸਿਰ ਮੱਥੇ। ਥੈਂਕ ਯੂ ਸਰ। ਤੇ ਪਰਨਾਲਾ ਵੀ ਅਸੀਂ ਉੱਥੋਂ ਚੁੱਕ ਦੇਣਾ ਨਹੀਂ ਤਾਂ ਹੁੰਦਾ ਨਾ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਪਰ ਅਸੀਂ ਬੰਦ ਕਰਤਾ ਸਰ। ਜੀ ਡਾਕਟਰ ਸਾਹਿਬ। ਆਸਾ ਮਹੱਲਾ ਪੰਜਵਾਂ। ਜੀ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ 'ਚ ਆਉਂਦੇ ਹਾਂ ਫਿਰ ਇਹ ਸਿਆਸੀ ਦੀਆਂ ਗੱਲਾਂ ਕਰਨ ਤੋਂ ਬਾਅਦ ਇੱਕਦਮ ਗੇਅਰ ਬਦਲਣਾ ਵੀ ਔਖਾ ਹੈ। ਅੱਗੇ ਤਾਂ ਇੱਕ ਸੈਪਰੇਟ ਸੈਗਮੈਂਟ ਸੀ, ਅਸੀਂ ਹੁਣ ਬੇਇਨਸਾਫੀ ਕਰ ਰਹੇ ਹਾਂ ਜੀ ਇਸ ਸੈਗਮੈਂਟ ਨਾਲ। ਕੋਈ ਗੱਲ ਨਹੀਂ, ਆਉਣ ਲੱਗਾ ਮੈਸੇਜ ਦਾ। ਹਾਂ ਉਹ ਅਸਲ ਭੈਣ ਜੀ ਗਏ ਹੋਏ ਨੇ ਬਾਹਰ, ਉਹਨਾਂ ਨੇ ਮੈਨੂੰ ਕਰਨ ਨਹੀਂ ਸੀ ਦੇਣਾ ਮਨਮੰਥਨ ਕੋਲ ਜੀ। ਬੰਧਨ ਕਾਟ ਵਿਸਾਰੇ ਔਗਣ, ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ, ਮਾਤ ਪਿਤ ਨਿਆਈ ਬਾਰਕ ਜਿਉ ਪ੍ਰਤਪਾਰਿਆ, ਗੁਰਸਿੱਖ ਰਾਖੇ ਗੁਰ ਗੋਪਾਲ, ਕਾਢ ਲੀਏ ਮਹਾਭਵਜਲ ਤੇ ਆਪਣੀ ਨਦਰ ਨਿਹਾਲ। ਰਹਾਓ ਜ਼ਾਹਰ ਹੈ ਕਿ ਰਹਾਓ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਜੀ ਔਰ ਅਸੀਂ ਈਮਾਨ ਵਾਲੇ ਲੋਕ 'ਚ, ਰੱਬ 'ਚ, ਅੱਲਾਹ ਤਾਲਾ 'ਚ ਯਕੀਨ ਰੱਖਣ ਵਾਲੇ ਲੋਕ ਯਕੀਨ ਕਰਦੇ हैं ਕਿ ਜੇ ਤੁਸੀਂ ਰੱਬ ਨੂੰ ਸੱਚਮੁੱਚ ਆਪਣਾ ਹਾਫਿਜ਼, ਆਪਣਾ ਪਿਆਰਾ, ਆਪਣਾ ਰਾਜ਼ਕ, ਰਹੀਮ, ਕਰੀਮ ਮੰਨਦੇ ਹੋ ਤੇ ਫਿਰ ਆਪਣਾ ਆਪ ਰੱਬ ਤੇ ਛੱਡ ਦਿਓ ਔਰ ਤੁਹਾਡੇ ਹਰ ਦੁੱਖ ਸੁੱਖ ਦਾ ਔਰ ਤੁਹਾਨੂੰ ਹਰ ਮੁਸ਼ਕਲ ਚੋਂ ਕੱਢਣ ਦਾ ਕੰਮ ਜ਼ਿੰਮੇਵਾਰੀ ਫਿਰ ਰੱਬ ਦੀ ਹੁੰਦੀ ਹੈ। ਔਰ ਗੁਰੂ ਸਾਹਿਬ ਫਰਮਾਉਂਦੇ ਨੇ ਗੁਰਸਿੱਖ ਰਾਖੇ ਗੁਰ ਗੋਪਾਲ, ਕਿ ਜਿਹੜਾ ਰੱਬ ਦਾ ਬੰਦਾ ਹੈ, ਜਿਸ ਨੇ ਰੱਬ ਵੱਲ ਆਪਣਾ ਮੂੰਹ ਕੀਤਾ ਹੈ, ਗੁਰੂ ਦਾ ਸਿੱਖ ਹੈ, ਉਹ ਜੇ ਫੇਥ ਦੇ ਨਾਲ ਰੱਬ ਦੇ ਅੱਗੇ ਆਪਣਾ ਆਪਾ ਰੱਖ ਦਿੰਦਾ ਹੈ ਤੇ ਕਾਢ ਲੀਏ ਮਹਾਭਵਜਲ ਤੇ ਆਪਣੀ ਨਦਰ ਨਿਹਾਲ, ਨਜ਼ਰ ਨੂੰ ਕਹਿੰਦੇ ਨੇ। ਔਰ ਫਿਰ ਉਹ ਵਾਹਿਗੁਰੂ ਤੁਹਾਨੂੰ ਜਿੰਨੀ ਮਰਜ਼ੀ ਤੁਸੀਂ ਮੁਸੀਬਤ ਦੇ ਵਿੱਚ ਫਸੇ ਹੋਵੋ, ਇਸ ਦੁਨੀਆਦਾਰੀ ਦੇ ਮੋਹ ਵਿੱਚ, ਸ਼ੈਤਾਨ ਦੀ ਜਕੜ ਵਿੱਚ ਹੋਵੋ,
ਆਪਣੀ ਨਜ਼ਰ ਦੇ ਨਾਲ, ਨਜ਼ਰ ਸਵੱਲੀ, ਜੀ ਸਾਡੇ ਪੰਜਾਬੀ ਚ ਵੀ ਆਮ ਉੱਥੇ ਕਹਿੰਦੇ ਸੀ ਕਿ ਰੱਬ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ। ਬਿਲਕੁਲ ਸੋ ਜਦੋਂ ਤੁਸੀਂ ਆਪਣਾ ਆਪਾ ਰੱਬ ਨੂੰ ਦਿੰਦੇ ਹੋ ਤੇ ਉਹ ਫਿਰ ਸਵੱਲੀ ਨਜ਼ਰ ਕਰਕੇ ਤੁਹਾਨੂੰ ਉਸ ਅੱਗ ਚੋਂ ਕੱਢ ਲੈਂਦਾ ਹੈ, ਜਿਹੜੀ ਦੁਨੀਆ ਦੇ ਉਹਨਾਂ ਦੁੱਖਾਂ ਦੀ ਅੱਗ ਹੈ। ਜੀ ਬੰਧਨ ਕਾਟ ਵਿਸਾਰੇ ਔਗਣ, ਤੁਹਾਡੇ ਮਨ ਦੇ ਵਿੱਚ ਪਏ ਹੋਏ ਜਿਹੜੇ ਬੌਂਡੇजेस ਨੇ, ਜਿਹੜੇ ਬੰਧਨ ਨੇ, ਜਿਹੜੇ ਰੁਕਾਵਟਾਂ ਤੁਹਾਨੂੰ ਦੁਨੀਆ ਦੇ ਨਾਲ ਬੰਨ੍ਹਦੀਆਂ ਨੇ, ਉਹਨਾਂ ਨੂੰ ਰੱਬ ਕੱਟ ਦਿੰਦਾ ਹੈ। ਵਿਸਾਰੇ ਔਗਣ, ਉਹ ਤੁਹਾਡੇ ਜਿਹੜੇ ਮਾੜੇ ਕਰਮ ਨੇ, ਮਾੜੀਆਂ ਚੀਜ਼ਾਂ ਨੇ, ਔਗਣ ਨੇ, ਤੁਹਾਡੇ ਗੁਨਾਹ ਨੇ, ਉਹਨਾਂ ਨੂੰ ਵੀ ਉਹ ਬਖਸ਼ ਦਿੰਦਾ ਹੈ। ਆਪਣਾ ਬਿਰਧ ਸਮਾਰਿਆ, ਇਹ ਰੱਬ ਦਾ ਬਿਰਧ ਹੈ, ਰੱਬ ਦਾ ਜ਼ਿੰਮਾ ਹੈ ਕਿ ਜਦੋਂ ਤੁਸੀਂ ਰੱਬ ਨੂੰ ਆਪਾ ਦਿੰਦੇ ਹੋ ਤੇ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਖਤੇ ਖਤਾ ਤੋਂ ਆਇਆ ਕਿ ਗੁਨਾਹ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਮ ਪਾਪੀ ਵੱਡ ਗੁਨਾਹਗਾਰ। ਜਦੋਂ ਤੁਸੀਂ ਇਵੇਂ ਕਰਦੇ ਹੋ ਤਾਂ ਫਿਰ ਰੱਬ ਬਖਸ਼ਦਾ ਹੈ। ਜਾਂ ਕੇ ਸਿਮਰਨ ਜਮ ਤੇ ਛੁੱਟੀਐ, ਹਲਤ ਪਲਤ ਸੁਖ ਪਾਈਐ। ਸਾਸ ਗਿਰਾਸ ਜਪੋ ਜਪ ਰਸਨਾ, ਨੀਤ ਨੀਤ ਗੁਣ ਗਾਈਐ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਸ ਰੱਬ ਦੀ ਯਾਦ ਦੇ ਵਿੱਚ, ਰੱਬ ਦੀ ਇਬਾਦਤ ਕਰਦੇ ਆ, ਮੌਤ ਦਾ ਫਿਰ ਡਰ ਨਹੀਂ ਰਹਿੰਦਾ, ਮਰਨ ਤੋਂ ਡਰ ਨਹੀਂ ਲੱਗਦਾ। ਹਲਤ ਪਲਤ ਸੁਖ ਪਾਈਐ, ਇੱਥੇ ਵੀ ਤੇ ਉੱਥੇ ਵੀ, ਇਸ ਦੁਨੀਆ 'ਚ ਵੀ ਤੁਸੀਂ ਰੱਬ ਦੀ ਯਾਦ 'ਚ ਇੱਕ ਬੇਫਿਕਰੀ ਦੀ ਜ਼ਿੰਦਗੀ ਜਿਉਂਦੇ ਹੋ, ਔਰ ਉੱਥੇ ਵੀ ਜਿਵੇਂ ਤੁਸੀਂ ਕੱਲ ਕਹਿ ਰਹੇ ਸੀ ਕਿ ਜੇ ਤੁਸੀਂ ਜਿਹੜੀ ਹੈ ਤੁਹਾਡਾ ਰਿਜ਼ਕੇ ਹਲਾਲ ਹੈ, ਤੁਸੀਂ ਹੱਕ ਦੀ ਕਮਾਈ ਕੀਤੀ ਹੈ, ਮਿਹਨਤ ਦੀ ਕਮਾਈ ਕੀਤੀ ਹੈ, ਤੇ ਰਾਤ ਨੂੰ ਤੁਸੀਂ ਖਰਾਟੇ ਮਾਰ ਕੇ, ਘਰਾੜੇ ਮਾਰ ਕੇ ਸੌਂਦੇ ਹੋ, ਅਦਰਵਾਈਜ਼ ਤਾਂ ਨੀਂਦ ਨਹੀਂ ਆਉਂਦੀ। ਤੁਹਾਡੇ ਅੰਦਰ ਜਿਹੜੀ ਕਮਾਈ ਹੱਕ ਹਲਾਲ ਦੀ ਹੈ, ਉਸ ਦਾ ਰਿਜ਼ਕ ਤੁਹਾਡੇ ਅੰਦਰ ਜਾਂਦਾ ਹੈ, ਤੇ ਫਿਰ ਤੁਹਾਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਭਾਈ ਥੋੜਾ ਖਾ ਲਿਆ, ਬਹੁਤਾ ਖਾ ਲਿਆ। ਬਾਬਾ ਫਰੀਦ ਨੇ ਜਿਵੇਂ ਫਰਮਾਇਆ ਕਿ ਫਰੀਦਾ ਰੁੱਖੀ ਸੁੱਖੀ ਖਾਏ ਕੇ, ਠੰਡਾ ਪਾਣੀ ਪੀਓ, ਦੇਖ ਪਰਾਈਆਂ ਚੋਪੜੀਆਂ ਨਾ ਤਰਸਾਵੇ ਜੀਓ। ਕਿ ਭਾਈ ਤੁਸੀਂ ਆਪਣੇ ਜੀ ਨੂੰ ਕਿਉਂ ਤਰਸਾਉਂਦੇ ਹੋ, ਰੁੱਖੀ ਸੁੱਖੀ ਖਾਓ। ਔਰ ਨਾਲ ਫਿਰ ਇਹ ਵੀ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਜਿਹੜੀਆਂ ਚੋਪੜੀਆਂ ਖਾਣ ਵਾਲੇ ਨੇ ਉਹ ਘਣੇ ਸਹਿਣਗੇ ਦੁੱਖ। ਮਤਲਬ ਇਹ ਹੈ ਵੀ ਮਾੜੀ ਕਮਾਈ ਦੇ ਨਾਲ ਜਿਹੜੇ ਮਾੜੀ ਕਮਾਈ ਦਾ ਰਿਜ਼ਕ ਖਾਣਗੇ, ਭਾਵੇਂ ਉਹ ਫਿਰ ਮਾਲ ਪੂੜੇ ਖਾਣ, ਉਹ ਜਿਹੜਾ ਘਣੇ ਸਹਿਣਗੇ ਦੁੱਖ, ਕਿ ਉਹ ਅਲਟੀਮੇਟਲੀ ਆਨਸਰੇਬਲ ਹੋਣਗੇ। ਸਾਸ ਗਿਰਾਸ ਜਪੋ ਜਪ ਰਸਨਾ, ਨੀਤ ਨੀਤ ਗੁਣ ਗਾਈਏ। ਹਰ ਆਪਣੇ ਸਾਹ ਦੇ ਨਾਲ ਰੱਬ ਨੂੰ ਯਾਦ ਕਰੋ, ਉਸ ਵਾਹਿਗੁਰੂ ਦੇ ਨੀਤ ਨੀਤ, ਰੋਜ਼, ਵਿਦ ਦਾ ਐਵਰੀ ਬ੍ਰੈਥ। ਗਰਾਸ ਹੁੰਦਾ ਹਰ ਗਰਾਈ, ਜਿਵੇਂ ਅਸੀਂ ਸਵਾਲੋ ਕਰਦੇ ਹਾਂ, ਜਿਹਨੂੰ ਨਿਵਾਲਾ ਕਹਿੰਦੇ ਨੇ ਸਾਡੇ ਲਹਿੰਦੇ ਪੰਜਾਬ, ਕਿ ਉਹ ਤੁਸੀਂ ਹਰ ਨਿਵਾਲੇ ਦੇ ਨਾਲ ਉਸ ਰੱਬ ਦੀ ਯਾਦ ਤੁਹਾਡੇ ਅੰਦਰ ਹੋਏ। ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁਖ ਨਾਠੇ। ਛਿਜੈ ਨਾ ਜਾਏ ਕਿਛ ਭਉ ਨਾ ਵਿਆਪੇ, ਹਰ ਧਨ ਨਿਰਮਲ ਗਾਤੇ। ਕਿ ਭਾਈ ਜਦੋਂ ਤੁਸੀਂ ਪ੍ਰੇਮਾ ਭਗਤੀ ਕਰਦੇ ਹੋ, ਉਸ ਦੇ ਨਾਲ ਤੁਹਾਨੂੰ ਉੱਚਾ ਰੁਤਬਾ ਰੱਬ ਦੀ ਸੰਗਤ ਦਾ, ਰੱਬ ਦੇ ਪਿਆਰ ਦਾ ਹਾਸਲ ਹੁੰਦਾ ਹੈ। ਸਾਧ ਸੰਗਤ ਦੇ ਵਿੱਚ ਜੁੜ ਕੇ ਤੁਹਾਡੇ ਦੁੱਖ ਦੌੜ ਜਾਂਦੇ ਨੇ। ਛਿਜਿਆ ਨਾ ਜਾਏ, ਛਿਜਣਾ ਕਹਿੰਦੇ ਨੇ ਕਮਜ਼ੋਰ ਹੋਣਾ। ਫਿਰ ਤੁਹਾਡਾ ਮਨ ਕਮਜ਼ੋਰ ਨਹੀਂ ਹੁੰਦਾ, ਛਿਜਦਾ ਨਹੀਂ ਹੈ। ਸਰੀਰ ਨੇ ਤਾਂ ਬਾਲ ਜਵਾਨੀ ਔਰ ਬਿਰਧ ਫੁਰ ਜਾਣਾ। ਫਿਰ ਕਿਛ ਭਉ ਨਾ ਵਿਆਪੇ, ਤੁਹਾਨੂੰ ਕੋਈ ਡਰ ਨਹੀਂ ਲੱਗਦਾ। ਹਰ ਤਨ ਨਿਰਮਲ ਗਾਠੇ, ਤੁਹਾਨੂੰ ਇਹ ਲੱਗਦਾ ਹੈ ਕਿ ਮੇਰੀ ਗੰਢ ਦੇ ਵਿੱਚ, ਮੇਰੇ ਪੱਲੇ ਦੇ ਵਿੱਚ ਰੱਬ ਦਾ ਨਾਂ ਦਾ ਪਵਿੱਤਰ ਜਿਹੜਾ ਹੈ ਉਹ ਫੂਡ ਹੈ, ਉਹ ਮੇਰੀ ਜਾਇਦਾਦ ਹੈ, ਉਹ ਮੇਰੇ ਕੋਲ ਜਿਹੜਾ ਮੇਰੀ ਕੈਪੀਟਲ ਹੈ। ਨਿਰਮਲ ਗਾਠੇ, ਮੇਰੀ ਗੱਠ ਪੱਲੇ ਹੈ ਰੱਬ ਦਾ ਨਾ। ਅੰਤ ਕਾਲ ਪ੍ਰਭ ਭੈ ਸਹਾਈ, ਇਤ ਉਤ ਰਾਖਣ ਹਾਰੇ। ਪ੍ਰਾਨ ਮੀਤ ਹੀਤ ਤਨ ਮੇਰੇ, ਨਾਨਕ ਸਦ ਬਲਿਹਾਰੇ। ਕਿ ਅੰਤ ਕਾਲ ਕਿ ਅਖੀਰਲੇ ਵਕਤ ਉਹ ਵਾਹਿਗੁਰੂ ਹੀ ਤੁਹਾਡਾ ਰੱਖ ਹੈ, ਉਹੀ ਸਹਾਈ ਹੁੰਦਾ। ਇੱਥੇ ਵੀ ਤੇ ਉੱਥੇ ਵੀ ਉਹੀ ਰੱਖਣਹਾਰ ਹੈ। ਪ੍ਰਾਣ ਮੀਤ ਹੀਤ ਤਨ ਮੇਰੇ, ਤੇ ਵਾਹਿਗੁਰੂ ਦਾ ਨਾਂ ਹੀ ਮੇਰੀ ਜਾਨ ਪ੍ਰਾਨ ਹੈ, ਮੇਰਾ ਦੋਸਤ ਹੈ, ਮੇਰਾ ਹਿਤੈਸ਼ੀ ਹੈ, ਤੇ ਮੇਰਾ ਅਸਲੀ ਦੌਲਤ, ਅਸਲੀ ਧਨ ਹੈ। ਨਾਨਕ ਸਦ ਬਲਿਹਾਰੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਭਾਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਆਪਣਾ ਆਪਾ ਉਹਨਾਂ ਤੋਂ ਮੈਂ ਕੁਰਬਾਨ ਕਰਦਾ, ਜਿਨ੍ਹਾਂ ਨੂੰ ਰੱਬ ਦਾ ਨਾਂ ਬਹੁਤ ਪਿਆਰ ਹੈ,
ਔਰ ਜਿਹੜੇ ਰੱਬ ਨੂੰ ਸਾਸ ਗਿਰਾਸ ਯਾਦ ਰੱਖਦੇ ਨੇ, ਜੀ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvt4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੀ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕਦੋਂ ਤੱਕ? ਹਾਂ,